ਜੀ ਕੀ ਹਾਲ ਚਾਲ ਨੇ ਸਾਰੇ ਸੱਜਣਾ ਮਿੱਤਰਾਂ ਦੇ। ਸਿਆਣੇ ਕਹਿੰਦੇ ਵੀ ਪਾਣੀ ਦੇ ਹੱਥ ਪੈਰ ਤੇ ਨਹੀਂ ਹੁੰਦੇ, ਪਰ ਫਿਰ ਵੀ ਬੰਦੇ ਨੂੰ ਡੋਬ ਕੇ ਮਾਰਦਾ। ਜਿਵੇਂ ਉਹ ਇੱਥੇ ਇੱਕ ਜੋਗੀ ਨਾ ਸੱਪ ਵੇਚਦਾ ਫਿਰਦਾ ਸੀ, ਤੇ ਉਹ ਕਿਸੇ ਪੁੱਛਿਆ ਵੀ ਸੱਪਾਂ ਦਾ ਕੀ ਰੇਟ ਹੈ। ਉਹਨੇ ਇੱਕ ਛੋਟਾ ਸੱਪ ਵਿਖਾਇਆ ਤੇ ਆਖਿਆ ਵੀ ਇਹਦਾ ਨਾ ਚਾਚਾ 500 ਰੁਪਈਆ ਰੇਟ ਹੈ। ਉਹਨੇ ਕਿਹਾ ਅੱਛਾ, ਇਹ ਛੋਟੇ ਦਾ 500 ਤੇ ਆ ਵੱਡੇ ਦਾ ਕੀ ਰੇਟ ਹੈ। ਉਹਨੇ ਕਿਹਾ ਵੱਡੇ ਦਾ ਵੀ ਰੇਟ 500। ਚਾਚਾ ਬੜਾ ਪਰੇਸ਼ਾਨ ਹੋਇਆ। ਉਹਨੇ ਕਿਹਾ ਅੱਲਾ ਦੇ ਬੰਦਿਆ, ਵੱਡੇ ਛੋਟੇ ਦਾ ਫਰਕ ਹੀ ਮੁਕਾਤਾ, ਦੋਵਾਂ ਦਾ ਰੇਟ 500। ਉਹਨੇ ਕਿਹਾ ਭਾਵੇਂ ਚਾਚਾ ਛੋਟਾ ਹੈ ਤੇ ਭਾਵੇਂ ਵੱਡਾ ਹੈ, ਜ਼ਹਿਰ ਦੋਵਾਂ 'ਚ ਇੱਕੋ ਜਿੰਨਾ। ਗੱਲ ਕਰਨ ਦਾ ਮਕਸਦ ਇਹ ਆ ਵੀ ਆਪਾਂ ਨਿਜ਼ਾਮ ਤੇ ਇਲਜ਼ਾਮ ਲਾਉਣੇ ਆ ਕਿ ਸਾਡਾ ਨਿਜ਼ਾਮ ਖਰਾਬ ਹੈ ਜੀ, ਨਿਜ਼ਾਮ ਨਹੀਂ ਠੀਕ ਹੈਗਾ। ਜਿਹੜੇ ਬੰਦੇ ਦਾ ਬਾਈ ਜਿੱਥੇ ਜੈਕ ਲੱਗਦਾ, ਜਿੱਥੇ ਚੱਕ ਪੈਂਦਾ ਨਾ, ਉਹ ਉੱਥੇ ਉੱਥੇ ਉਹ ਆਪਦਾ ਸ਼ੈ ਨੂੰ ਗੁੱਫ ਕਰਦਾ। ਮਤਲਬ ਕਿ ਹਰ ਬੰਦਾ ਜਿੰਨਾ ਕਿਸੇ ਦਾ ਹੱਥ ਪੈਂਦਾ ਓਨਾ ਮੇਰੇ ਹਿਸਾਬ ਨਾਲ ਉਹ ਕਰਪਟ ਹੈ। ਬਾਜ਼ਾਰ ਦੇ ਵਿੱਚ ਮੋਟਰਸਾਈਕਲ ਧੋ ਕੇ ਡੰਗਰ ਨਵਾ ਕੇ ਚਿੱਕੜ ਕਰ ਦਿੰਦੇ ਆ, ਇਹਦੇ 'ਚ ਕਿਸੇ ਆਲਾ ਅਫਸਰ ਦਾ ਜਾਂ ਕਿਸੇ ਹਕੂਮਤੀ ਅਦਾਰੇ ਦਾ ਤੇ ਕੋਈ ਕਸੂਰ ਨਹੀਂ। ਮਸੀਤੋਂ ਜੁੱਤੀਆਂ ਚੁੱਕੀਆਂ ਜਾਂਦੀਆਂ ਨੇ ਤੇ ਇਹਦੇ 'ਚ ਕਿਸੇ ਵਜ਼ੀਰ ਆਜ਼ਮ ਵਜ਼ੀਰ ਆਲਾ ਦਾ ਤੇ ਕਸੂਰ ਨਹੀਂ, ਇਹ ਆਮ ਆਵਾਮ ਹੀ ਹੈ। ਮੁੱਢ ਤੋਂ ਨਿਜ਼ਾਮ ਨੂੰ ਬਦਲਣਾ ਪੈਣਾ, ਤਾਂ ਜਾ ਕੇ ਕੋਈ ਗੱਲ ਬਣਨੀ ਹੈ। ਆਪਾਂ ਐਵੇਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ। ਇਸ ਵਾਸਤੇ ਇਸ ਚੀਜ਼ ਦਾ ਵੀ ਖਿਆਲ ਕਰਨਾ ਚਾਹੀਦਾ। ਟੋਟਲੀ ਨਿਜ਼ਾਮ ਜਿਹੜਾ ਉਹ ਪੈਰ ਤੋਂ ਲੈ ਕੇ ਸਿਰ ਤੱਕ ਹੀ ਵਿਗੜਿਆ। ਵੈਸੇ ਤੇ ਕੌਮ ਤੇ ਆਪਾਂ ਇੱਕੋ ਹੀ ਆ ਨਾ। ਮਤਲਬ ਕਿ ਜੇ ਥੱਲੇ ਨਿਜ਼ਾਮ ਖਰਾਬ ਹੈ ਤੇ ਜਿਹੜੇ ਉੱਤੇ ਬੈਠੇ ਨੇ ਉਹ ਵੀ ਤੇ ਆਪਣੇ 'ਚੋਂ ਹੀ ਨੇ, ਆਪਣੀ ਕੌਮ 'ਚੋਂ ਹੀ ਨੇ। ਇਸ ਵਾਸਤੇ ਖਿਆਲ ਕਰਨਾ ਚਾਹੀਦਾ। ਜਿਹੜੇ ਬੰਦੇ ਦਾ ਜਿੰਨਾ ਹੋ ਸਕੇ ਉਹਨਾਂ ਮੁਲਕ ਦੇ ਨਾਲ, ਆਪਦੇ ਇਹਨਾਂ ਅਦਾਰਿਆਂ ਦੇ ਨਾਲ ਤਾਮਨ ਕਰਨਾ ਚਾਹੀਦਾ। ਆਪਾਂ ਕਿਸੇ ਨਾਲ ਕੀ ਕਰਨਾ, ਜੇ ਪਿੰਡ ਦੇ ਵਿੱਚ ਬਾਜ਼ਾਰ ਦੇ ਵਿੱਚ ਜੇ ਆਪਾਂ ਕੋਈ ਮਤਲਬ ਕਿ ਰਾਹ ਸਾਫ਼ ਕੀਤਾ ਤਾਂ ਆਪਾਂ ਨੂੰ ਹੀ ਸਕੂਨ ਹੈ ਨਾ, ਕਿਸੇ ਸਿਰ ਆਪਾਂ ਸਾਨ ਤਾਂ ਨਹੀਂ ਕੀਤਾ। ਓਕੇ ਜੀ, ਅੱਲਾ ਪਾ ਖੈਰ ਸੁੱਖ ਰੱਖੇ ਸਭ ਤੇ।